ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਠਜੋੜ ਸਰਕਾਰਾਂ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ। NDA ਤੀਜੀ ਵਾਰ ਲਗਾਤਾਰ ਸੱਤਾ ਦੇ ਵਿੱਚ ਆਇਆ। ਭਾਜਪਾ ਜਿਹੜੀ ਕਿ 400 ਸੀਟਾਂ ਦਾ ਦਾਅਵਾ ਕਰਦੀ ਸੀ, ਮਹਿਜ਼ 242 ਸੀਟਾਂ ਤੇ ਸਿਮਟ ਗਈ ਹੈ ਤੇ ਉਹਨੂੰ ਹੁਣ ਆਪਣੇ ਭਾਈਵਾਲਾਂ ਦੀ ਜ਼ਰੂਰਤ ਹੈ। ਸਰਕਾਰ ਬਣ ਚੁੱਕੀ ਹੈ, ਮਹਿਕਮੇ ਵੰਡੇ ਜਾ ਚੁੱਕੇ ਨੇ ਤੇ ਮੋਦੀ ਸਾਹਿਬ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਣੇ ਨੇ। ਪਰ ਦੋ ਅਜਿਹੇ ਸ਼ਖਸ ਜਿਨ੍ਹਾਂ ਦੇ ਨਾਲ ਭਾਜਪਾ ਦਾ ਕੋਈ ਐਕਸਪੀਰੀਅੰਸ ਤਜਰਬਾ, ਖਾਸ ਕਰਕੇ ਉਹਨਾਂ ਦਾ ਭਾਜਪਾ ਦੇ ਨਾਲ ਕੋਈ ਚੰਗਾ ਨਹੀਂ ਰਿਹਾ। ਉਹਨਾਂ ਦੇ ਵਿੱਚੋਂ JDU ਜਨਤਾ ਦਲ ਯੂਨਾਈਟਿਡ ਦੇ ਨਿਤਿਸ਼ ਕੁਮਾਰ, ਜਿਨ੍ਹਾਂ ਕੋਲ ਇਸ ਵੇਲੇ 12 ਸੀਟਾਂ ਨੇ, ਤੇ TDP ਤੇਲਗੂ ਦੇਸ਼ਮ ਪਾਰਟੀ ਦੇ N ਚੰਦਰਬਾਬੂ ਨਾਇਡੂ, ਜਿਨ੍ਹਾਂ ਕੋਲ ਇਸ ਟਾਈਮ 16 ਸੀਟਾਂ ਨੇ। ਇਹ ਦੋਨੇ ਅਹਿਮ ਧੁਰੇ ਨੇ ਇਸ ਸਰਕਾਰ ਦੇ। ਇਹ ਉਹ ਲੋਕ ਨੇ ਜਿਨ੍ਹਾਂ ਦੇ ਬਿਨਾਂ ਇਹ ਸਰਕਾਰ ਬਣ ਨਹੀਂ ਸੀ ਸਕਦੀ, ਹੋਣ ਦੇ ਵਿੱਚ ਨਹੀਂ ਸੀ ਆ ਸਕਦੀ। ਕਹਿ ਸਕਦੇ ਹਾਂ ਕਿ ਮੋਦੀ ਸਾਹਿਬ ਤੀਜੀ ਵਾਰ ਪ੍ਰਧਾਨ ਮੰਤਰੀ ਨਾ ਬਣਦੇ ਜੇਕਰ ਇਹ ਕੋਈ ਪਾਸਾ ਬਦਲ ਲੈਂਦੇ। ਹਾਲਾਂਕਿ ਦੂਜਿਆਂ ਨੂੰ ਬਹੁਮਤ ਮਿਲਦਾ ਨਾ ਮਿਲਦਾ ਉਹ ਇੱਕ ਵੱਖਰੀ ਗੱਲ ਹੈ, ਕਿਉਂਕਿ ਉਹਨਾਂ ਕੋਲੇ ਜੇਕਰ ਇਹ ਵੀ ਰਲ ਜਾਂਦੇ ਤਾਂ ਸ਼ਾਇਦ ਬਹੁਮਤ ਦੇ ਨੇੜੇ ਤੇੜੇ ਵੀ ਉਹ ਹੈ ਨਹੀਂਗੇ। ਪਰ ਖੈਰ, ਆਪਾਂ ਇਹ ਸਿਆਸੀ ਸਮੀਕਰਨ ਨੂੰ ਇੱਥੇ ਹੀ ਵਿਰਾਮ ਲਾਉਣਾ ਤੇ ਆਪਾਂ ਜਿਹੜੀ ਅਗਲੀ ਗੱਲ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਮੋਦੀ ਸਾਹਿਬ ਕੀ ਤੀਜਾ ਕਾਰਜਕਾਲ ਪੂਰਾ ਕਰ ਲੈਣਗੇ। ਜਿਹੜੇ ਹਿਸਾਬ ਨਾਲ ਉਹਨਾਂ ਦਾ ਹੈਂਕੜਬਾਜ਼ੀ ਵਾਲਾ ਰਵੱਈਆ, ਜਿਹੜੇ ਹਿਸਾਬ ਨਾਲ ਉਹ ਅੜੀ ਵਾਲਾ ਰਵੱਈਆ ਰੱਖਦੇ ਨੇ, ਔਰ ਜਿਹੜੀ ਗੱਲ ਮੋਦੀ ਨੇ ਕਹਿਤੀ ਉਸ ਤੋਂ ਬਾਅਦ ਕੋਈ ਕਿਸੇ ਗੱਲ ਤੇ ਕਿੰਤੂ ਪਰੰਤੂ ਨਹੀਂ, ਕੋਈ ਕਿਸੇ ਗੱਲ ਤੇ ਉੱਤੇ ਚਰਚਾ ਨਹੀਂ, ਕੋਈ ਕਿਸੇ ਗੱਲ ਦੇ ਉੱਤੇ ਸੰਵਾਦ ਨਹੀਂਗਾ। ਸੋ ਜਿਹੜੇ ਤਰੀਕੇ ਨਾਲ ਕਿ ਜਿਵੇਂ ਉਹਨਾਂ ਦੇ ਪਿਛਲੇ ਕਾਰਜਕਾਲ ਵੇਲੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਉਹ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਪ੍ਰਧਾਨ ਮੰਤਰੀ ਘੱਟ ਤੇ ਇੱਕ ਤਾਨਾਸ਼ਾਹ ਵਜੋਂ ਜ਼ਿਆਦਾ ਵਿਚਰ ਰਹੇ ਨੇ, ਕਿਉਂਕਿ ਸਰਕਾਰਾਂ ਸਿੱਟਣਾ, ਜਿੱਤੇ ਹੋਏ MLA ਤੋਂ ਪਾਰਟੀਆਂ ਬਦਲਾਉਣਾ, ਏਜੰਸੀਆਂ ਭੇਜਣਾ, ਦੂਜੇ ਵਿਰੋਧੀ ਧਿਰਾਂ ਵਾਲੇ ਲੋਕਾਂ ਨੂੰ ਜੇਲ੍ਹ ਭੇਜਣਾ, ਉਹਨਾਂ ਦੇ ਖਾਤੇ ਸੀਜ਼ ਕਰ ਦੇਣੇ, ਫਿਰ ਹਾਰਸ ਟ੍ਰੇਡਿੰਗ ਕਰਨੀ, ਇਹ ਸਾਰਾ ਕੁਛ ਇਹ ਮਤਲਬ ਇਸ ਤਰੀਕੇ ਨਾਲ ਕੀਤਾ ਗਿਆ ਕਿ ਸੰਵਿਧਾਨਕ ਹੀ ਹੈ ਸਾਰਾ ਕੁਛ। ਗੋਆ ਦੇ ਜਾਂ ਹੋਰ ਰਾਜ ਸਭਾ ਚੋਣਾਂ ਦੇ ਵਿੱਚ ਜਿੱਤੇ ਹੋਏ MLAs ਨੂੰ ਹੋਟਲਾਂ ਦੇ ਵਿੱਚ ਬਿਠਾਉਣ ਤੋਂ ਲੈ ਕੇ ਲੋਕਾਂ ਨੇ ਇਸ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਚੰਡੀਗੜ੍ਹ ਕਾਂਡ ਵੀ ਦੇਖਿਆ, ਚੰਡੀਗੜ੍ਹ ਮੇਅਰ ਕਾਂਡ, ਜਿੱਥੇ ਬਹਿ ਕੇ ਠਿੱਕੀਆਂ ਲਾਈਆਂ ਜਾ ਰਹੀਆਂ ਨੇ। ਪਰ ਖੈਰ, ਇਹ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਮੋਦੀ ਸਾਹਿਬ ਉਹਨਾਂ ਲੋਕਾਂ ਦੇ ਨਾਲ ਚੱਲ ਸਕਣਗੇ। ਨਿਤਿਸ਼ ਤੇ ਨਾਇਡੂ ਦੋ N ਫੈਕਟਰ ਆ ਜਿਹੜੇ, ਉਹ ਕਦੋਂ ਭਾਜਪਾ ਦੇ ਨਾਲ ਨਾਰਾਜ਼ ਰਹੇ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਤੇ ਗੱਠਜੋੜ ਸਰਕਾਰਾਂ ਕਦੋਂ ਬਣੀਆਂ, ਕਿਵੇਂ ਢਹੀਆਂ, ਤੇ ਗੱਠਜੋੜ ਸਰਕਾਰਾਂ ਨੇ ਕੀ ਵਿਕਾਸ ਕੀਤਾ ਜਾਂ ਕਿਵੇਂ ਆਪਣੇ ਏਜੰਡਾ ਦੇ ਵਿੱਚੋਂ ਅੱਗੇ ਵਧੀਆਂ, ਕਿਹੜੇ ਪ੍ਰਧਾਨ ਮੰਤਰੀਆਂ ਦਾ ਜਿਹੜਾ ਕਾਰਜਕਾਲ ਸੀ ਉਹ ਸੁਨਹਿਰਾ ਰਿਹਾ ਤੇ ਕਿਹੜੇ ਪ੍ਰਧਾਨ ਮੰਤਰੀਆਂ ਦਾ ਕਾਰਜਕਾਲ ਪੂਰਾ ਵੀ ਨਾ ਹੋ ਸਕਿਆ। ਖੈਰ, 72 ਸਾਲਾਂ ਦੇ ਵਿੱਚ ਕਹਿੰਦੇ ਹੁਣ ਤੱਕ ਦੇਸ਼ ਦੇ ਵਿੱਚ ਤਕਰੀਬਨ ਭਾਰਤ ਦੇ ਵਿੱਚ 31 ਸਾਲ ਗੱਠਜੋੜ ਸਰਕਾਰਾਂ ਦਾ ਦੌਰ ਰਿਹਾ। 2014 ਤੋਂ ਲੈ ਕੇ 24 ਤੱਕ ਮੋਦੀ ਦੀ ਅਗਵਾਈ ਵਾਲੀ ਵੀ ਜਿਹੜੀ ਸਰਕਾਰ ਸੀ NDA, ਇਹਦੀ ਸਰਕਾਰ ਤਾਂ ਜ਼ਰੂਰ ਸੀਗੀ, ਪਰ ਕਹਿੰਦੇ ਕਿ ਭਾਜਪਾ ਜਿਹੜੀ ਆ ਉਦੋਂ 2014 ਦੇ ਵਿੱਚ ਤੇ 19 ਦੇ ਵਿੱਚ ਉਹਨਾਂ ਕੋਲ 282 ਤੇ 303 ਸੀਟਾਂ ਸੀਗੀਆਂ। ਸੋ ਇਸ ਕਰਕੇ ਉਹਨਾਂ ਨੂੰ ਕੋਈ ਜ਼ਿਆਦਾ ਲੋੜ ਨਹੀਂ ਸੀਗੀ। ਇਸੇ ਕਰਕੇ ਜਿਹੜੀਆਂ ਮਮਤਾ ਬੈਨਰਜੀ ਹੈ ਜਾਂ ਜਿਹੜੇ ਹੋਰ ਲੋਕ ਨੇ, ਉਹਨਾਂ ਨੇ ਆਪਣੇ ਆਪ ਨੂੰ NDA ਤੋਂ ਵੱਖ ਕਰ ਲਿਆ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹ ਸਾਨੂੰ ਅਸੀਮੀਲੇਟ ਕਰ ਲੈਣਗੇ। ਚੰਦਰਬਾਬੂ ਨਾਇਡੂ ਨੂੰ ਵੀ ਕੀਤਾ ਸੀ ਪਰ ਉਹ ਬਚ ਗਿਆ। ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਾਂਗੇ ਆਪਾਂ। 1977 ਦੇ ਵਿੱਚ ਜਨਤਾ ਪਾਰਟੀ ਦੀ ਪਹਿਲੀ ਸਰਕਾਰ ਬਣੀ ਸੀ ਜਿਹੜੀ ਗੱਠਜੋੜ ਸਰਕਾਰ ਸੀ। ਪਰ ਇਹ ਤੋਂ ਬਾਅਦ 1999 ਦੇ ਵਿੱਚ VP ਸਿੰਘ ਦੀ ਅਗਵਾਈ ਦੇ ਵਿੱਚ ਰਾਸ਼ਟਰੀ ਮੋਰਚੇ ਦੀ ਸਰਕਾਰ ਬਣੀ, ਕੌਮੀ ਮੋਰਚੇ ਦੀ ਕਹਿ ਸਕਦੇ ਆਪਾਂ। ਤੇ ਉਹ ਸਰਕਾਰ ਡਿੱਗਣ ਤੋਂ ਬਾਅਦ ਚੰਦਰ ਸ਼ੇਖਰ ਨੇ ਕਾਂਗਰਸ ਨੂੰ ਬਾਹਰੋਂ ਸਮਰਥਨ ਦੇ ਦਿੱਤਾ। ਇੱਕ ਜਿਹੜੀ ਬੜੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ, ਉਹ ਦੱਸਦੇ ਨੇ ਕਿ ਇੱਕ ਸਾਬਕਾ ਭਾਜਪਾ ਆਗੂ ਹੈ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਮ੍ਰਿਤਕ ਭਾਜਪਾ ਆਗੂ ਜਾਂ ਸਵਰਗਵਾਸੀ ਭਾਜਪਾ ਆਗੂ ਕਹਿੰਦੇ ਨੇ ਆਪਾਂ। ਉਹ ਕਹਿੰਦੇ ਕਿ ਅਸੀਂ ਗਏ ਚੀਨ ਦੇ ਵਿੱਚ, ਤੇ ਚੀਨ ਦੇ ਵਿੱਚ ਸਾਨੂੰ ਜਦੋਂ ਜਾ ਕੇ ਪੁੱਛਿਆ, ਉਹ ਕਹਿੰਦੇ ਵੀ ਚਲੋ ਤੁਹਾਨੂੰ ਡਿਫਾਈਨ ਕਰੋ, ਤੁਹਾਡੀ ਡੈਮੋਕ੍ਰੇਸੀ ਕਿਹੋ ਜਿਹੀ ਹੈ ਜਾਂ ਤੁਹਾਡਾ ਸਿਸਟਮ ਕਿਹੋ ਜਿਹਾ। ਉਹ ਕਹਿੰਦਾ ਕਿ ਸਾਡਾ ਡੈਮੋਕ੍ਰੇਸੀ ਸਿਸਟਮ ਦੇਖ ਲਓ। ਉਹ ਕਹਿੰਦਾ ਵੀ ਮੈਂ ਸਭ ਤੋਂ ਲਾਰਜੈਸਟ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈ, ਪਰ ਅਸੀਂ ਬੈਠੇ ਹਾਂ ਬਾਹਰ, ਸੱਤਾ ਦੇ ਵਿੱਚ ਨਹੀਂ ਗਏ, ਅਸੀਂ ਬੈਠੇ ਹਾਂ ਆਪੋਜੀਸ਼ਨ ਦੇ ਵਿੱਚ। ਕਹਿੰਦੇ ਜਿਹੜਾ ਦੂਜੀ ਲਾਰਜੈਸਟ ਪਾਰਟੀ ਦਾ ਮੈਂਬਰ ਹੈ ਉਹ ਕਹਿੰਦਾ ਸਰਕਾਰ ਦੇ ਵਿੱਚ, ਉਹਦੀ ਵੀ ਸਰਕਾਰ ਨਹੀਂ ਬਣੀ, ਉਹ ਸਰਕਾਰ ਨੂੰ ਸਮਰਥਨ ਦੇ ਰਿਹਾ ਬਾਹਰੋਂ। ਕਹਿੰਦਾ ਜਿਹੜਾ ਤੀਜਾ ਹੈ ਉਹ ਵੀ ਇਸੇ ਤਰ੍ਹਾਂ ਬਾਹਰੋਂ ਸਮਰਥਨ ਦੇ ਰਿਹਾ। ਤੇ ਕਹਿੰਦਾ ਜਿਹੜਾ ਚੌਥਾ ਹੈ ਉਹ ਆਪਣੀ ਪਾਰਟੀ ਦਾ ਇੱਕੋ ਇੱਕ ਜਿੱਤੇ MP ਹੈ, ਪਰ ਉਹ ਕਹਿੰਦਾ ਸਰਕਾਰ ਦੇ ਵਿੱਚ, ਉਹ ਸਰਕਾਰ ਚਲਾ ਰਿਹਾ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਤੰਜ਼ ਦੇ ਤੌਰ ਤੇ ਇੰਡੀਅਨ ਡੈਮੋਕ੍ਰੇਸੀ ਦੇ ਬਾਰੇ ਗੱਲਬਾਤ, ਜਦੋਂ ਸਿਸਟਮ ਦੀ ਗੱਲਬਾਤ ਕਰ ਰਹੇ ਸੀਗੇ, ਉਹਦੇ ਬਾਰੇ ਗੱਲ ਕੀਤੀ ਸੀ। ਤੇ ਉਸ ਤੋਂ ਬਾਅਦ 1991 ਦੇ ਵਿੱਚ ਕਾਂਗਰਸ ਨੂੰ 32 ਸੀਟਾਂ ਮਿਲੀਆਂ ਸੀਗੀਆਂ ਤੇ ਉਸ ਤੋਂ ਬਾਅਦ PV ਨਰਸਿਮਹਾ ਰਾਓ ਤੇ ਹੋਰ ਜਿਹੜੇ ਪਾਰਟੀਆਂ ਸੀਗੀਆਂ ਉਹਨਾਂ ਦੇ ਭਰੋਸੇ ਰਹਿਣਾ ਪਿਆ ਸੀ। 1996 ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ
ਭਾਜਪਾ ਉਹਦੇ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣਦੇ ਨੇ, ਪਰ ਬਹੁਮਤ ਨਹੀਂ ਉਹਨਾਂ ਕੋਲੇ ਸੀਗਾ। ਉਹਨਾਂ ਦੀ ਸਰਕਾਰ 13 ਦਿਨਾਂ ਦੇ ਵਿੱਚ ਹੀ ਡਿੱਗ ਪਈ ਸੀਗੀ। ਉਸ ਤੋਂ ਬਾਅਦ ਐਚ ਡੀ ਦੇਵੇਗੌੜਾ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਸੀ, ਐਚ ਡੀ ਦੇਵੇਗੌੜਾ ਜਿਹਦਾ ਪੋਤਾ ਅੱਜ ਕੱਲ੍ਹ ਪ੍ਰਜਵਲ ਰਵੰਨਾ ਬਹੁਤ ਬੁਰੇ ਸੈਕਸ ਕਾਂਡ ਦੇ ਵਿੱਚ ਫਸਿਆ ਹੋਇਆ, ਵਾਇਰਲ ਵੀਡੀਓ ਦੇ ਕਾਂਡ ਦੇ ਵਿੱਚ ਫਸਿਆ ਹੋਇਆ, ਉਹਦਾ ਦਾਦਾ ਸੀਗਾ ਕਿਸ ਟਾਈਮ ਪ੍ਰਧਾਨ ਮੰਤਰੀ। ਤਾਂ ਉਹ ਕਹਿੰਦੇ ਕਿ ਐਚ ਡੀ ਦੇਵੇਗੌੜਾ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਸੀ ਉਹ 13 ਦਲਾਂ ਦੇ ਨਾਲ ਮਿਲ ਕੇ ਬਣਾਈ ਗਈ ਸੀ। ਬਾਹਰ ਤੋਂ ਉਹਨੂੰ ਕਾਂਗਰਸ ਨੇ ਸਮਰਥਨ ਦਿੱਤਾ ਸੀਗਾ। 1996 ਤੋਂ ਲੈ ਕੇ 2014 ਤੱਕ ਗੱਠਜੋੜ ਦੀਆਂ ਸਰਕਾਰਾਂ ਰਹੀਆਂ ਸੀਗੀਆਂ। ਗੱਠਜੋੜ ਸਰਕਾਰਾਂ ਦੇ ਆਰਥਿਕ ਸੁਧਾਰ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਰਿਪੋਰਟ ਚੰਗੀ ਰਹੀ, ਪਰ ਆਪਣੇ ਸਹਿਯੋਗੀਆਂ ਨੂੰ ਰੁੱਸਣ ਮਨਾਉਣ ਵਾਲਾ ਜਿਹੜਾ ਦੌਰ ਆ ਉਹ ਵੀ ਚੱਲਦਾ ਰਿਹਾ। ਅਤੇ ਉਸ ਤੋਂ ਬਾਅਦ ਕਿੰਨੀਆਂ ਮਜ਼ਬੂਤ ਸੀਗੀਆਂ ਸਰਕਾਰਾਂ, ਇਹ ਸਵਾਲ ਪੈਦਾ ਹੁੰਦਾ। ਇਸ ਦੌਰ ਦੇ ਦੋ ਪ੍ਰਧਾਨ ਮੰਤਰੀ ਦੇਖੇ ਗਏ, ਐਚ ਡੀ ਦੇਵੇਗੌੜਾ ਤੇ ਫਿਰ ਇੰਦਰ ਕੁਮਾਰ ਗੁਜਰਾਲ। ਦੇਵੇਗੌੜਾ ਨੇ ਕਾਂਗਰਸ ਤੋਂ ਬਾਹਰ ਤੋਂ ਸਮਰਥਨ ਦੇ ਨਾਲ ਬਣੀ 13 ਪਾਰਟੀਆਂ ਦੀ ਸੰਯੁਕਤ ਮੋਰਚੇ ਦੀ ਸਰਕਾਰ ਸੰਭਾਲੀ ਸੀਗੀ। ਇਹਦੇ ਵਿੱਚ ਜਨਤਾ ਦਲ ਸੀ, ਸਪਾ ਸੀ, ਤਮਿਲ ਮਨੀਲਾ ਕਾਂਗਰਸ ਸੀਗੀ ਤੇ ਅਸਮ ਗਣ ਸੀਗਾ ਤੇ ਟੀਡੀਪੀ ਸੀਗੇ। ਦੇਵੇਗੌੜਾ ਦੀ ਸਰਕਾਰ ਦੇ ਵਿੱਚ 1997 ਦੇ ਵਿੱਚ ਚਿਦੰਬਰਮ ਦੁਆਰਾ ਪੇਸ਼ ਕੀਤੇ ਗਏ ਬਜਟ ਦੇ ਵਿੱਚ ਖਾਦ, ਪਾਵਰ ਟ੍ਰਿਲਰ ਤੇ ਛੋਟੇ ਟਰੈਕਟਰ ਦੀ ਖਰੀਦ ਦੇ ਉੱਤੇ ਸਬਸਿਡੀ ਦਿੱਤੀ ਗਈ। ਜਿਹੜੀਆਂ ਇਨਕਮ ਟੈਕਸ ਦੀਆਂ ਦਰਾਂ ਸੀ ਉਹ ਵੀ ਕਾਫੀ ਘਟਾਈਆਂ ਗਈਆਂ। ਕਾਰਪੋਰੇਟ ਟੈਕਸ ਤੋਂ ਸੈਸ ਹਟਾਇਆ ਗਿਆ। ਇਹਦੇ ਨਾਲ ਹੀ ਜਿਹੜੇ ਜਨਤਕ ਖੇਤਰ ਦੇ ਵਿੱਚ ਭਾਈਵਾਲੀ ਸੀ ਉਹਦੇ ਵਿੱਚ ਨਿਵੇਸ਼ ਵੀ ਹੋਰ ਵਧਿਆ। ਦੇਵੇਗੌੜਾ ਦੀ ਬਾਅਦ ਪ੍ਰਧਾਨ ਮੰਤਰੀ ਬਣਨ ਵਾਲੇ ਸੀ ਇੰਦਰ ਕੁਮਾਰ ਗੁਜਰਾਲ ਤੇ ਉਹਨਾਂ ਨੇ ਗੁਆਂਢੀ ਮੁਲਕਾਂ ਦੇ ਨਾਲ ਰਿਸ਼ਤੇ ਸੁਧਾਰੇ। ਉਹਨਾਂ ਨੂੰ ਗੁਜਰਾਲ ਡਾਕਟਰਿਨ ਕਿਹਾ ਗਿਆ, ਉਹਨਾਂ ਉਸ ਮਾਡਲ ਨੂੰ। ਤੇ ਉਸ ਤੋਂ ਬਾਅਦ ਜਿਹੜੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੀ ਅਟਲ ਬਿਹਾਰੀ ਵਾਜਪਾਈ ਦੀ, ਉਹਦੇ ਵਿੱਚ ਵੀ ਦੋ ਸਰਕਾਰਾਂ ਰਹੀਆਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਦੇ ਵਿੱਚ। ਉਹਦੇ ਵਿੱਚ ਬੀਜਦ ਜਨਤਾ ਦਲ, ਮਾਫ ਕਰਨਾ ਜਨਤਾ ਦਲ ਨਹੀਂ, ਅਕਾਲੀ ਦਲ, ਸ਼ਿਵ ਸੈਨਾ, TMC ਤੇ PMK ਵਰਗੀਆਂ ਪਾਰਟੀਆਂ ਉਹਦੇ ਵਿੱਚ ਬਣੀਆਂ ਸੀਗੀਆਂ। ਸੋ ਮਨਮੋਹਨ ਸਿੰਘ ਦੀ ਜਿਹੜੀ ਸਰਕਾਰ ਬਣੀ ਉਸ ਤੋਂ ਬਾਅਦ ਆਪਾਂ ਦੇਖਿਆ 2004 ਤੋਂ 14 ਤੱਕ ਇਹ ਜਿਹੜੀ ਇਹ ਅਗਵਾਈ ਕਰਦੀ ਸੀ UPA, ਉਹਦੇ ਵਿੱਚ ਸੀਗੀਆਂ NCP, ਲੋਜਪਾ, DMK, ਤ੍ਰਿਣਮੂਲ ਤੇ TRS ਤੇ ਹੋਰ ਜਿਹੜੀਆਂ ਪਾਰਟੀਆਂ ਸੀਗੀਆਂ। ਤੇ UPA ਸਰਕਾਰ ਨੇ ਲੋਕਾਂ ਨੂੰ ਕਹਿੰਦੇ ਕਿ ਕਈ ਅਧਿਕਾਰ ਦਿੱਤੇ, ਜਿਵੇਂ ਕਿ ਰਾਈਟ ਟੂ ਐਜੂਕੇਸ਼ਨ ਐਕਟ, ਰਾਈਟ ਟੂ ਇਨਫੋਰਮੇਸ਼ਨ ਐਕਟ ਤੇ ਖਾਦ ਸੁਰੱਖਿਆ, ਭੂਮੀ ਅਧਿਗ੍ਰਹਿਣ ਜਿਹੜਾ ਪੁਨਰਵਾਸ ਬਿੱਲ ਹੈ ਜਿਹਨੂੰ ਆਪਾਂ ਲੈਂਡ ਐਜੂਕੇਸ਼ਨ ਬਿੱਲ ਕਹਿ ਦਿੰਦੇ ਆ, ਉਹ ਇਹਨਾਂ ਨੇ ਇਸ ਜਿਹੜੇ ਸੁਧਾਰ ਆ ਉਹ ਕੀਤੇ। ਸੋ ਕਹਿੰਦੇ ਕਿ ਸਭ ਤੋਂ ਪਹਿਲੇ ਜਿਹੜੇ ਸੰਚਾਰ ਮੰਤਰੀ ਸੀਗੇ ਉਸ ਤੋਂ ਬਾਅਦ ਇਹ ਰਾਜਾ ਬਣੇ। ਫਿਰ ਤੁਹਾਨੂੰ ਪਤਾ ਹੀ ਹੈ ਕਿ ਭ੍ਰਿਸ਼ਟਾਚਾਰ ਹੀ ਇੰਨਾ ਕੁ ਹੋ ਗਿਆ ਸੀਗਾ ਕਾਂਗਰਸ ਦੇ ਦੋਨੇ ਸਰਕਾਰਾਂ ਦੇ ਕਾਰਜਕਾਲ ਦੇ ਵਿੱਚ ਕਿ ਉਸ ਤੋਂ ਬਾਅਦ ਜਿਹੜੀ ਇਹ ਵੇਵ ਚੱਲਦੀ ਹੈ ਇੱਕ, ਜਿਹਦੇ ਵਿੱਚ ਅੰਨਾ ਹਜ਼ਾਰੇ, ਕਿਰਨ ਜਿਹੜੀ ਬੀਬੀ ਇੱਕ, ਤੇ ਇਹਦੇ ਨਾਲ ਅਨੁਪਮ ਖੇਰ ਵਰਗੇ ਲੋਕ ਤੇ ਅਰਵਿੰਦ ਕੇਜਰੀਵਾਲ ਵਰਗੇ ਲੋਕ ਇਹ ਇਕੱਠੇ ਹੁੰਦੇ ਨੇ, ਇੱਕ ਮੋਰਚਾ ਤਿਆਰ ਕਰਦੇ ਨੇ, ਇਹ ਗੱਲ ਕਰਦੇ ਨੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ। ਪਰ ਉਹਦਾ ਜਿਹੜਾ ਲਾਹਾ ਮਿਲਦਾ ਉਹ ਮਿਲਦਾ ਨਰਿੰਦਰ ਮੋਦੀ ਨੂੰ, ਉਹ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਇਸ ਮੁਲਕ ਦੇ ਵਿੱਚ। ਸੋ ਉਸ ਤੋਂ ਬਾਅਦ ਜਿਹੜੇ ਹੁਣ ਦੋ ਜਿਹੜੇ ਮੇਨ ਲੋਕਾਂ ਦੀ ਗੱਲ ਕੀਤੀ ਸੀ, ਨਿਤਿਸ਼ ਤੇ ਨਾਇਡੂ। ਨਿਤਿਸ਼ ਕੁਮਾਰ ਨੂੰ ਇੱਕ ਵਾਰੀ 2013 ਦੇ ਵਿੱਚ ਭਾਜਪਾ ਨੇ ਕਿਹਾ ਕਿ ਅੱਜ ਆਪਾਂ PM ਮੋਦੀ ਨੂੰ PM ਦੇ ਕੈਂਡੀਡੇਟ ਬਣਾਉਣਾ, ਤੇ ਇਹਨਾਂ ਨੇ ਮਤਲਬ ਇਹਨਾਂ ਨੂੰ ਪਾਰਟੀ ਤੇ ਸੱਦ ਲਿਆ ਸੀਗਾ। ਇਹ ਆਏ ਨਹੀਂ ਸੀ, ਇਹ ਨਾਰਾਜ਼ ਹੋ ਗਏ ਸੀਗੇ ਵੀ ਮੋਦੀ ਕਿਵੇਂ ਬਣ ਜਾਊਗਾ, ਮੈਂ ਵੀ ਮੁੱਖ ਮੰਤਰੀ ਹਾਂ ਤੇ ਮੋਦੀ ਨੂੰ ਤੁਸੀਂ ਕੈਂਡੀਡੇਟ ਬਣਾ ਰਹੇ ਹੋ। ਖੈਰ ਫਿਰ ਇਹਨਾਂ ਨੇ NDA ਤੋਂ ਬਾਹਰ ਨਿਕਲ ਗਏ ਸੀ। ਭਾਜਪਾ ਤੇ JDU ਦੀ 17 ਸਾਲ ਪੁਰਾਣੀ ਦੋਸਤੀ ਟੁੱਟ ਗਈ ਸੀਗੀ ਤੇ ਬਾਅਦ ਵਿੱਚ 2015 ਦਾ ਵਿਧਾਨ ਸਭਾ ਚੋਣ ਜਦੋਂ ਲੜੀ ਇਹਨਾਂ ਨੇ, ਤੇ ਉਸ ਤੋਂ ਬਾਅਦ 2017 ਦੇ ਵਿੱਚ ਫਿਰ NDA ਦੇ ਵਿੱਚ ਵਾਪਸ ਚਲੇ ਗਏ। 2022 ਦੇ ਵਿੱਚ ਨਿਤਿਸ਼ ਨੇ ਫਿਰ ਪਾਰਟੀ ਮਾਰੀ ਤੇ ਫਿਰ RJD ਨਾਲ ਚਲੇ ਗਏ। ਹੁਣ ਫਿਰ ਉਹ NDA ਦੇ ਵਿੱਚ ਨੇ, ਮਤਲਬ ਉਹ ਉਹਨਾਂ ਬਾਰੇ ਮਸ਼ਹੂਰ ਹੈ ਕਿ ਉਹ ਮੌਸਮ ਵਿਗਿਆਨੀ ਨੇ। ਇਸੇ ਤਰ੍ਹਾਂ ਫਿਰ 2009 ਦੀਆਂ ਲੋਕ ਸਭਾ ਚੋਣਾਂ ਜਦੋਂ ਹੋਈਆਂ ਸੀਗੀਆਂ, ਨਿਤਿਸ਼ ਨੇ ਮੋਦੀ ਨੂੰ ਬਿਹਾਰ ਆਉਣ ਤੋਂ ਰੋਕ ਦਿੱਤਾ ਸੀਗਾ। 2010 ਦੀ ਅਸੈਂਬਲੀ ਚੋਣਾਂ ਦੇ ਵਿੱਚ ਵੀ ਅਜਿਹਾ ਹੀ ਹੋਇਆ ਸੀਗਾ। 2010 ਦੇ ਵਿੱਚ ਭਾਜਪਾ ਦੇ ਵਿਗਿਆਪਨਾਂ ਦੇ ਵਿੱਚ ਕਹਿੰਦੇ ਮੋਦੀ ਦੇ ਨਾਲ ਤਸਵੀਰ ਛਾਪਣ ਤੋਂ ਨਿਤਿਸ਼ ਨਾਰਾਜ਼ ਹੋ ਗਏ ਸੀਗੇ। ਇਸੇ ਤਰ੍ਹਾਂ ਜਿਹੜਾ ਚੰਦਰਬਾਬੂ ਨਾਇਡੂ ਹੈ ਉਹ 2018 ਤੱਕ ਉਹ NDA ਦਾ ਹਿੱਸਾ ਹੀ ਸੀਗੇ, ਪਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਤੇ ਉਹ ਦੋਨਾਂ ਦੇ ਵਿਚਾਲੇ ਸਿਆਸੀ ਦੂਰੀਆਂ ਵੱਧ ਗਈਆਂ ਸੀਗੀਆਂ। ਤੇ ਨਾਇਡੂ ਨੇ 2018 ਦੇ ਵਿੱਚ ਲੋਕ ਸਭਾ ਦੇ ਵਿੱਚ PM ਦੀ ਸਰਕਾਰ ਦੇ ਖਿਲਾਫ ਜਿਹੜਾ ਉਹ ਅਵਿਸ਼ਵਾਸ ਦਾ ਮਤਾ ਵੀ ਪੇਸ਼ ਕਰ ਦਿੱਤਾ ਸੀਗਾ। ਇਸ ਤੋਂ ਬਾਅਦ ਇਹ ਮਤਾ ਡਿੱਗ ਪਿਆ ਤੇ 2019 ਦੇ ਚੋਣਾਂ ਦੇ ਵਿੱਚ ਮੋਦੀ ਦੇ ਖਿਲਾਫ ਤੇ ਨਾਇਡੂ ਦੇ ਵਿਚਾਲੇ ਤਿੱਖੀ ਬਿਆਨਬਾਜ਼ੀ ਹੋਈ। 2002 ਦੇ ਗੁਜਰਾਤ ਜਿਹੜੀ ਹਿੰਸਾ ਹੋਈ ਸੀ ਉਸ ਤੋਂ ਬਾਅਦ ਨਾਇਡੂ ਨੇ ਮੋਦੀ ਤੋਂ ਅਸਤੀਫਾ ਵੀ ਮੰਗਿਆ ਸੀਗਾ। ਨਾਇਡੂ ਉਹਨਾਂ ਲੀਡਰਾਂ ਦੇ ਵਿੱਚ ਆਉਂਦੇ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ CM ਮੋਦੀ ਤੋਂ ਅਸਤੀਫਾ ਮੰਗਿਆ ਸੀਗਾ। ਸੋ ਇਹਨਾਂ ਦੇ ਵੀ ਰਿਸ਼ਤੇ ਕੋਈ ਬਹੁਤੇ ਚੰਗੇ ਨਹੀਂਗੇ। ਹੁਣ ਇਹ ਗੱਠਜੋੜ ਸਰਕਾਰ ਤੀਜੀ ਵਾਰ ਜਿਹੜੀ ਤੀਜਾ ਕਾਰਜਕਾਲ ਆ ਮੋਦੀ ਸਾਹਿਬ ਦਾ, ਇਹ ਚੱਲਦਾ ਨਹੀਂ ਚੱਲਦਾ, ਕਿਉਂਕਿ ਜਿਹੜੇ ਨਿਤਿਸ਼ ਕੁਮਾਰ ਨੇ ਜਾਂ ਨਾਇਡੂ ਨੇ ਉਹਨਾਂ ਦਾ ਕੋਈ ਜਿਹੜਾ
ਕਾਰਜਕਾਲ ਆ ਜਾਂ ਉਹਨਾਂ ਦਾ ਭਾਜਪਾ ਦੇ ਨਾਲ ਤਜਰਬਾ ਉਹ ਉਤਰਾਅ ਚੜਾਅ ਵਾਲਾ ਹੀ ਰਿਹਾ। ਜਿਹੜੀਆਂ ਸਰਕਾਰਾਂ ਦੀ ਗੱਲ ਹੈ, ਜਿਹੜੀਆਂ ਸਰਕਾਰਾਂ ਨੇ ਆਰਥਿਕ ਤੌਰ ਤੇ ਕੰਮ ਕੀਤੇ ਉਹ ਸਰਕਾਰਾਂ ਸਥਿਰ ਰਹੀਆਂ, ਨਹੀਂ ਡਿੱਗੀਆਂ। ਇਹਦੇ ਉਲਟ ਜਿਹੜੀਆਂ ਸਰਕਾਰਾਂ ਦੇ ਵਿੱਚ ਪੋਲਿਟਿਕਸ ਜ਼ਿਆਦਾ ਸੀ, ਅਟਲ ਬਿਹਾਰੀ ਵਾਜਪਾਈ ਜਾਂ ਜਿਹੜੇ ਦੇਵੇ ਗੌੜਾ ਜਾਂ ਹੋਰ ਜਿਹੜੇ ਲੋਕ ਸੀਗੇ, ਉਹਨਾਂ ਦੇ ਨਾਲ ਫਿਰ ਇਸ ਤਰ੍ਹਾਂ ਹੁੰਦਾ ਰਿਹਾ ਚੰਦਰ ਸ਼ੇਖਰ ਵਰਗੇ ਲੋਕਾਂ ਦੇ ਨਾਲ ਕਿ ਉਹਨਾਂ ਦੀ ਸਰਕਾਰਾਂ ਨੂੰ ਕੋਈ ਬਹੁਤਾ ਭਾਅ ਜਨਤਾ ਨੇ ਨਾ ਦਿੱਤਾ। ਹਾਲਾਂਕਿ UPA 1 UPA 2 ਦੇ ਵਿੱਚ ਖੱਬੇ ਪੱਖੀ ਧਿਰਾਂ ਦੇ ਨਾਲ ਮਿਲ ਕੇ ਕਾਂਗਰਸ ਨੇ ਜਾਂ ਹੋਰ ਧਿਰਾਂ ਦੇ ਨਾਲ ਮਿਲ ਕੇ ਸਰਕਾਰ ਚਲਾਈ, ਸਰਕਾਰ ਚੰਗੀ ਰਹੀ, ਦੋਨੇ ਟੈਨਿਓਰ ਪੂਰੇ ਹੋਏ, ਪਰ ਉਹਦੇ ਵਿੱਚ ਭ੍ਰਿਸ਼ਟਾਚਾਰ ਇੱਕ ਬਹੁਤ ਵੱਡਾ ਮੁੱਦਾ ਬਣ ਕੇ ਨਿਕਲਿਆ। ਇਹ ਜ਼ਰੂਰੀ ਨਹੀਂ ਹੁੰਦਾ ਕਿ ਲੰਗੜੀਆਂ ਸਰਕਾਰਾਂ ਜਿਹੜੀਆਂ ਨੇ ਉਹ ਮਜਬੂਰ ਹੋਣ। ਇਹਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗਦਾ ਕਿ ਤੁਹਾਡੀ ਸਰਕਾਰ ਦੇ ਵਿੱਚ ਕਿੰਨੇ ਕੁ ਡਿਫਰੈਂਟ ਓਪੀਨੀਅਨ ਵਾਲੇ ਲੋਕ ਨੇ, ਪਰ ਉਹਨਾਂ ਡਿਫਰੈਂਟ ਓਪੀਨੀਅਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ, ਉਹਨਾਂ ਤੋਂ ਕੰਮ ਕਢਾਉਣਾ, ਉਹਨਾਂ ਤੋਂ ਏਜੰਡੇ ਬਣਾਉਣੇ ਨੇ, ਪਾਲਿਸੀਆਂ ਬਣਾਉਣੀਆਂ, ਇਹ ਇੱਕ ਅਲੱਗ ਗੱਲ ਹੈ। ਪਰ ਉਹਨਾਂ ਦੀ ਬਲੈਕਮੇਲਿੰਗ 'ਚ ਫਸ ਜਾਣਾ, ਉਹਨਾਂ ਦੇ ਕਹੇ ਦੇ ਮੁਤਾਬਕ ਕੰਮ ਕਰਨਾ, ਉਹਨਾਂ ਦੇ ਸਾਹਮਣੇ ਗੋਡੇ ਟੇਕ ਦੇਣਾ, ਇਹ ਇੱਕ ਅਲੱਗ ਗੱਲ ਹੈ। ਤੇ ਤੀਜੀ ਗੱਲ ਇਹ ਹੈ ਕਿ ਉਹਨਾਂ ਸਾਹਮਣੇ ਅੜੀਅਲ ਰਵੱਈਆ ਰੱਖਣਾ। ਇਹ ਹੈ ਕਿ ਮੈਂ ਨਾ ਮਾਨੂੰ ਵਾਲੀ ਗੱਲ ਕਿ ਆਪਣੀ ਜਿਹੜਾ ਮੇਰਾ ਥਾਟ ਆ ਉਹੀ ਸਭ ਤੋਂ ਉੱਪਰ ਹੈ, ਮੈਂ ਹੀ ਸੁਪੀਰੀਅਰ ਆ, ਮੈਂ ਹੀ ਸੁਪਰੀਮ ਆ, ਮੈਂ ਆ ਤੇ ਸਾਰਾ ਕੁਝ। ਜੇਕਰ ਮੈਂ ਦੇ ਵਿੱਚ ਫਸ ਜਾਊਂਗੇ ਤਾਂ ਉਹਦੇ ਵੀ ਨਤੀਜੇ ਜਿਹੜੇ ਉਹ ਕਿ ਬਹੁਤੇ ਸਾਰਥਕ ਕਦੇ ਨਹੀਂ ਮਿਲਦੇ। ਸੋ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਜਿਹੜਾ ਗੱਠਜੋੜ ਹੈ ਕਿੰਨਾ ਕੁ ਚਿਰ ਚੱਲਦਾ ਹੈ ਤੇ ਇਹਦੇ ਜਿਹੜੇ ਫੈਕਟਰ ਨੇ ਵੱਖ-ਵੱਖ ਪਹਿਲੂਆਂ ਤੋਂ ਉਹ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਤੇ ਨਾਲ ਇਤਿਹਾਸ ਹੈ ਇੱਕ ਗੱਠਜੋੜ ਸਰਕਾਰਾਂ ਦਾ। ਬਹੁਤ ਬਹੁਤ ਧੰਨਵਾਦ।